ਅਗਲੀ ਜਿਹੜੀ ਵਰਲਡ ਲੈਵਲ ਦੀ ਮੇਜਰ ਨਿਊਜ਼ ਹੈਗੀ ਆ, ਯੂਐਸ ਨੂੰ ਆਸ ਹੈਗੀ ਆ ਵੀ ਅੱਜ ਇਰਾਨ ਵਾਲੇ ਕੋਈ ਬਹੁਤ ਸੀਰੀਅਸ ਆਫਰ ਜਿਹੜੀ ਆ ਉਹ ਦੇਣਗੇ, ਜਿਹੜਾ ਲੇਟੈਸਟ ਪ੍ਰਪੋਜ਼ਲ ਹੋਊਗਾ। ਹਾਲਾਂਕਿ ਦੋਨਾਂ ਮੁਲਕਾਂ ਦੇ ਵਿੱਚ, ਅਮਰੀਕਾ ਤੇ ਇਰਾਨ ਦੇ ਵਿੱਚ ਜਿਹੜੀ ਸਟ੍ਰਾਈਕ ਵੀ ਹੋਏ ਹੈਗੇ ਆ। ਯੂਐਸ ਨੇ ਇਰਾਨ ਦੇ ਜਿਹੜੇ ਆਇਲ ਟੈਂਕਰਸ ਹੈਗੇ ਆ ਉਹਨਾਂ ਦੇ ਉੱਤੇ ਵੀ ਫਾਇਰਿੰਗ ਕੀਤੀ ਆ, ਜੋ ਕਿ ਬਲੋਕੇਡ ਦੇ ਵਿੱਚੋਂ ਬਾਈਪਾਸ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਟਰੰਪ ਹੁਣੀ ਇਹ ਕਹਿ ਰਹੇ ਆ ਵੀ ਸੀਜ਼ ਫਾਇਰ ਇਨਟੈਕਟ ਹੈਗੀ ਆ। ਯੂਐਸ ਦੇ ਜਿਹੜਾ ਇਹ ਕਹਿਣਾ ਵੀ ਉਹਨਾਂ ਵੱਲੋਂ ਕੋਈ ਰਿਸਪੌਂਸ ਆਊਗਾ, ਇਹ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਹੁਣੀ ਕਿਹਾ ਆ ਵੀ ਹਾਂ ਇੱਕ ਸੀਰੀਅਸ ਆਫਰ ਉਹਨਾਂ ਵੱਲੋਂ ਆ ਸਕਦੀ ਹੈਗੀ ਆ। ਤੇ ਇਰਾਨੀਅਨ ਮਿਲਟਰੀ ਫੈਸਿਲਿਟੀਜ਼ ਨੂੰ ਟਾਰਗੇਟ ਕੀਤਾ ਗਿਆ ਹੈਗਾ ਤੇ ਇਰਾਨ ਵਾਲਿਆਂ ਨੇ ਅਮਰੀਕਾ ਦੇ ਸ਼ਿਪਸ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਸਟ੍ਰੇਟ ਆਫ ਹਾਰਮੋਜ਼ ਦੇ ਵਿੱਚ। ਸੋ ਇਰਾਨ ਤੇ ਸਿਵਲੀਅਨ ਏਰੀਆਜ਼ ਦੇ ਵੀ ਕੁਝ ਜਿਹੜੇ ਆ ਇਰਾਨ ਦੇ ਵਿੱਚ ਹਿੱਟ ਹੋਏ ਹੈਗੇ ਆ। ਉੱਥੇ ਦੇ ਜਿਹੜੇ ਫੋਰਨ ਮਿਨਿਸਟਰ ਆ ਉਹ ਕਹਿੰਦੇ ਵੀ ਇਹ ਜਿਹੜੇ ਸਟ੍ਰਾਈਕ ਆ ਇਹ ਅਮਰੀਕਾ ਵਾਲੇ ਤਾਂ ਇੱਕ ਤਰ੍ਹਾਂ ਨਾਲ ਰੈਕਲੈਸ ਮਿਲਟਰੀ ਐਡਵੈਂਚਰ ਜਿਹੜੇ ਕਰ ਰਹੇ ਹੈਗੇ ਆ। ਯੂਐਸ ਮਿਲਟਰੀ ਨੇ ਇਹ ਕਿਹਾ ਵੀ ਉਹਨਾਂ ਨੇ 2 ਇਰਾਨੀਅਨ ਫਲੈਗ ਜਿਹੜੇ ਆਇਲ ਟੈਂਕਰ ਸੀਗੇ ਉਹਨਾਂ ਨੂੰ ਜਿਹੜਾ ਹਿੱਟ ਕੀਤਾ ਹੈਗਾ। ਸੋ ਆਡੀਓ ਰਿਕਾਰਡਿੰਗ ਵੀ ਆ ਰਹੀਆਂ। ਇਰਾਨ ਦੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕਾਰਪੋਰੇਸ਼ਨ ਨੇਵੀ ਨੇ ਵਾਰਨਿੰਗ ਕੀਤੀ ਵੈਸਲਸ ਨੂੰ ਵੀ ਪਰੇ ਰਹੋ, ਨਹੀਂ ਤਾਂ ਅਸੀਂ ਤੁਹਾਡੇ ਤੇ ਅਟੈਕ ਕਰ ਸਕਦੇ ਹੈਗੇ। ਸੋ ਕਾਫੀ ਕਸ਼ਮਕਸ਼ ਜਿਹੜੀ ਆ ਉੱਥੇ ਚੱਲ ਰਹੀ ਆ, ਪਰ ਲੱਗਦਾ ਹੈ ਕਹਿੰਦੇ ਵੀ ਅੱਜ ਕੋਈ ਨਾ ਕੋਈ ਜਿਹੜੀ ਸੀਰੀਅਸ ਆਫਰ ਆ ਇਰਾਨ ਵੱਲੋਂ ਆਊਗੀ। ਸੋ ਦੇਖਦੇ ਆ, ਕਿਉਂਕਿ ਹਰ ਰੋਜ਼ ਕੁਛ ਨਾ ਕੁਛ ਜਿਹੜਾ ਆ ਉਹ ਚੇਂਜ ਹੋ ਰਿਹਾ ਹੈ। ਜੀ ਬਿਲਕੁਲ ਹਰਜੋਤ ਸਿੰਘ ਜੀ, ਈਰਾਨ ਨੇ ਯੂਐਸ ਡਿਸਟਰੋਇਰਸ ਦੇ ਉੱਤੇ ਹਮਲਾ ਕੀਤਾ। ਉਸ ਦੀ ਜਵਾਬੀ ਕਾਰਵਾਈ ਦੇ ਵਿੱਚ ਈਰਾਨ ਦੇ ਜਿਹੜੀਆਂ ਬੰਦਰਗਾਹਾਂ ਦੇ ਉੱਤੇ ਅਮਰੀਕਾ ਨੇ ਹਮਲਾ ਜਿਹੜਾ ਉਹ ਕਰ ਦਿੱਤਾ ਹੈਗਾ ਆ। ਇਹ ਕੱਲ੍ਹ ਦੀ ਜਿਹੜੀ ਇਹ ਗੱਲ ਹੈਗੀ ਆ। ਉਧਰ ਜਿਹੜੇ ਫੋਰਨ ਮਿਨਿਸਟਰ ਆ ਈਰਾਨ ਦਾ ਅਬਾਸ ਅਰਾਗਚੀ, ਉਹਨਾਂ ਨੇ ਕਿਹਾ ਵੀ ਇਰਾਨੀਅਨ ਕਦੀ ਵੀ ਦਬਾਅ ਦੇ ਹੇਠਾਂ ਝੁਕਦੇ ਨਹੀਂ ਤੇ ਅਸੀਂ ਹਰ ਵਾਰੀ ਡਿਪਲੋਮੈਟਿਕ ਸੋਲਿਊਸ਼ਨ ਜਦੋਂ ਟੇਬਲ ਦੇ ਉੱਤੇ ਆਉਂਦਾ ਆ ਤੇ ਉਦੋਂ ਯੂਐਸ ਜਿੱਦਾਂ ਤੁਸੀਂ ਦੱਸਿਆ ਵੀ ਰੈਕਲੈਸ ਮਿਲਟਰੀ ਐਡਵੈਂਚਰ ਵੱਲ ਨੂੰ ਉਹ ਵੱਧ ਜਾਂਦੇ ਆ। ਤੇ ਈਰਾਨ ਨੇ ਜਿਹੜਾ ਕ੍ਰਿਟੀਸਾਈਜ਼ ਕੀਤਾ ਵੀ ਜਿਹੜਾ ਸਕੀਮ ਆ ਤੇ ਐਡਵੈਂਚਰਿਜ਼ਮ ਕਰ ਰਿਹਾ ਆ ਯੂਐਸ ਅਟੈਕ ਜਿਹੜਾ ਉਹ ਕਰਕੇ, ਇਹ ਜਿਹੜੀ ਚੀਜ਼ ਗਲਤ ਆ। ਕੱਲ ਆਪਾਂ ਜ਼ਿਕਰ ਕੀਤਾ ਸੀ ਹਰਜੋਤ ਸਿੰਘ ਜੀ, ਸਾਊਦੀ ਅਰੇਬੀਆ ਤੇ ਕੁਵੈਤ ਦੇ ਦੁਆਰਾ ਅਮਰੀਕਾ ਨੂੰ ਆਪਣੇ ਜਿਹੜੇ ਉਹਨਾਂ ਦੇ ਅੱਡੇ ਆ, ਫੌਜੀ ਅੱਡੇ ਆ, ਉਹਨਾਂ ਨੂੰ ਵਰਤਣ ਤੋਂ ਜਿਹੜਾ ਉਹ ਰੋਕ ਦਿੱਤਾ ਜਿਹੜਾ ਉਹ ਗਿਆ ਸੀਗਾ। ਸੋ ਇਹ ਵੀ ਸਿਚੁਏਸ਼ਨ ਜਿਹੜੀ ਆ ਉਧਰ ਨਾਲ ਦੇ ਨਾਲ ਜਿਹੜੀ ਉਹ ਬਣੀ ਪਈ ਸੀਗੀ। ਸੋ ਮਾਰਕੋ ਰੂਬੀਓ ਹੁਣਾਂ ਨੇ ਅੱਜ ਜਿਹੜਾ ਇਹੀ ਦੱਸਿਆ ਆ ਵੀ ਜਲਦ ਹੀ ਜਿਹੜੇ ਵਾਰ ਦੀ ਖਤਮ ਹੋਣ ਵਾਲਾ ਪ੍ਰਪੋਜ਼ਲ ਆ ਸਾਨੂੰ ਉਹ ਮਿਲ ਸਕਦਾ ਹੈਗਾ ਆ। ਸੋ ਸੀਜ਼ ਫਾਇਰ ਉਹਦਾ ਕਹਿਣ ਨੂੰ ਹਰਜੋਤ ਸਿੰਘ ਜੀ ਅਜੇ ਚੱਲ ਰਹੀ ਆ, ਪਰ ਯੂਐਸ ਤੇ ਈਰਾਨ ਦੇ ਦਰਮਿਆਨ ਕਹਿੰਦੇ ਵੀ ਅੱਜ ਫਾਇਰਸ ਐਕਸਚੇਂਜ ਹੋਈਆਂ ਆ। ਫਾਇਰ ਐਕਸਚੇਂਜ ਮਤਲਬ ਗੋਲੀਬਾਰੀ ਇੱਕ ਦੂਜੇ ਦੇ ਉੱਤੇ ਜਿਹੜੀ ਇਹਨਾਂ ਨੇ ਕੀਤੀ ਗਈ ਆ ਸਟ੍ਰੇਟ ਆਫ ਹਾਰਮੁਜ਼ ਦੇ ਉੱਤੇ। ਸੋ ਟਰੁਥ ਸੋਸ਼ਲ ਦੇ ਉੱਤੇ ਰਾਸ਼ਟਰਪਤੀ ਟਰੰਪ ਹੋਣਾ ਨੇ ਜਿਹੜਾ ਆ ਇਹ ਜਾਣਕਾਰੀ ਆਪਾਂ ਨੂੰ ਕੱਲ ਜਿਹੜੀ ਉਹ ਦਿੱਤੀ ਸੀਗੀ। ਸੋ ਇਹ ਸਿਚੁਏਸ਼ਨ ਉਧਰ ਬਣੀ ਆ। ਉਧਰ ਲੈਬਨਾਨ ਵਾਲੇ ਪਾਸੇ ਵੀ ਕਹਿੰਦੇ ਵੀ ਸੀਜ਼ ਫਾਇਰ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਇਜ਼ਰਾਈਲ ਦੇ ਨਾਲ ਪ੍ਰਾਈਮ ਮਿਨਿਸਟਰ ਉੱਥੇ ਦੇ ਜਿਹੜੇ ਨਵਾਫ ਸਲਾਮ ਆ ਉਹਨਾਂ ਨੇ ਕਿਹਾ ਵੀ ਅਸੀਂ ਇਸ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਾਂ। ਤੇ ਪਰ ਕਹਿੰਦੇ ਵੀ ਜੇ ਇਜ਼ਰਾਈਲ ਲਗਾਤਾਰ ਅਟੈਕ ਕਰਦਾ ਜਿਹੜਾ ਉਹ ਹੋਊਗਾ, ਵੀ if Israel attacks continue, the first item on agenda will be to solidify the ceasefire। ਸੋ ਇੱਕ ਚੀਜ਼ ਜਿਹੜੀ ਇੱਥੋਂ ਇਹ ਪਤਾ ਲੱਗ ਗਈ ਵੀ ਲਬਨਾਨ ਦੇ ਕੋਲ ਕੁਝ ਹੈ ਨਹੀਂ ਲੜਨ ਦੇ ਲਈ ਇਜ਼ਰਾਈਲ ਦੇ ਨਾਲ। ਇਜ਼ਰਾਈਲ ਵਾਲੇ ਹਜ਼ਬੁੱਲਾ ਦੇ ਕਹਿੰਦੇ ਵੀ ਉੱਥੇ ਬਹੁਤ ਜ਼ਿਆਦਾ ਹੈਗੇ ਨੇ ਇਸ ਤਰੀਕੇ ਦੇ ਨਾਲ ਵੀ ਉਹਨਾਂ ਦੇ ਉੱਤੇ ਜਿਹੜਾ ਕਾਬੂ ਉਹਨਾਂ ਨੂੰ ਕਰਨਾ ਆ। ਇਸੇ ਕਰਕੇ ਲਬਨਾਨ ਦੇ ਉੱਤੇ ਇਜ਼ਰਾਈਲ ਦੇ ਦੁਆਰਾ ਕਾਫੀ ਜ਼ਿਆਦਾ ਹਮਲੇ ਲਗਾਤਾਰ ਕੀਤੇ ਜਿਹੜੇ ਉਹ ਜਾ ਰਹੇ ਹੈਗੇ ਆ। ਉਦਾਂ ਜਿਹੜੀ ਹਰਜੋਤ ਸਿੰਘ ਜੀ ਕਹਿ ਰਹੇ ਆ ਵੀ ਪ੍ਰਪੋਜ਼ਲ ਆ ਸਕਦਾ, ਪਰ ਜਿਹੜਾ ਯੂਐਸ ਨੇ ਪ੍ਰਪੋਜ਼ਲ ਦਿੱਤਾ ਆ ਉਸ ਦੇ ਉੱਤੇ ਕਿਸੇ ਤਰੀਕੇ ਦੀ ਈਰਾਨ ਵੱਲੋਂ ਟਿੱਪਣੀ ਨਾ ਆਉਣ ਕਰਕੇ ਲੱਗ ਹੀ ਰਿਹਾ ਆ ਵੀ ਸ਼ਾਇਦ ਉਹ ਰਿਜੈਕਟ ਕਰ ਸਕਦੇ ਆ। ਵੀ ਸਾਰਾ ਤਾਂ ਨਹੀਂ, ਚਲੋ ਮੇ ਵੀ ਉਸ ਦੇ ਵਿੱਚੋਂ ਕੁਝ ਪੁਆਇੰਟ ਜਿਹੜੇ ਆ ਉਹ ਰਿਜੈਕਟ ਕਰ ਦਿੱਤੇ ਜਾਣਗੇ। ਇੱਕ ਸਾਬਕਾ ਜਨਰਲ ਮਾਰਕ ਕਮਿਟ ਤੇ ਯੂਐਸ ਅਸਿਸਟੈਂਟ ਸੈਕਟਰੀ ਆਫ ਸਟੇਟ ਵੀ ਰਹੇ ਆ, ਉਹ ਇਹ ਕਹਿ ਰਹੇ ਆ ਕਹਿੰਦੇ ਵੀ ਉਹ ਉਹਨਾਂ ਨੂੰ ਇਹ ਕਿਆਸ ਰਹੀ ਆ ਵੀ ਈਰਾਨ ਵਾਲੇ ਜਿਹੜੇ ਆ ਇਹਨਾਂ ਦਾ ਪ੍ਰਪੋਜ਼ਲ ਆ ਮੋਸਟਲੀ ਉਸ ਨੂੰ ਰਿਜੈਕਟ ਕਰਨਗੇ। ਪਰ ਕਹਿੰਦੇ ਵੀ ਕਈ ਹੋਰ ਇਲਾਕਿਆਂ ਦੇ ਵਿੱਚ ਜਾਂ ਹੋਰ ਗੱਲਾਂ ਦੇ ਵਿੱਚ
ਜਿਹੜੀ ਉਹ ਡਿਸਕਸ਼ਨ ਆ ਯੂਐਸ ਦੇ ਨਾਲ ਕਰਦੇ ਜਿਹੜੇ ਉਹ ਰਹਿਣਗੇ। ਸੋ ਯੂਐਸ ਵਾਲੇ ਉਹਨਾਂ ਨੇ ਕਿਹਾ ਵੀ ਉਹ ਓਪਨ ਹੈਗੇ ਨੇ ਈਰਾਨ ਵਾਲਿਆਂ ਦੇ ਨਾਲ ਨਿਊਕਲੀਅਰ ਕੈਪੇਬਿਲਿਟੀਜ਼ ਨੂੰ ਜਿਹੜਾ ਉਹ ਲੈ ਕੇ, ਪਰ ਜੇ ਉਹ ਰਿਫਿਊਜ਼ ਕਰਦੇ ਨੇ ਇਸ ਚੀਜ਼ ਨੂੰ ਲੈ ਕੇ ਤੇ ਇਹਦਾ ਮਤਲਬ ਆ ਵੀ ਕੌਨਫਲਿਕਟ ਦੁਬਾਰਾ ਜਿਹੜਾ ਉਹ ਵੱਧ ਸਕਦਾ ਹੈਗਾ ਆ। ਈਰਾਨ ਦੇ ਜਿਹੜੇ ਨੈਗੋਸ਼ੀਏਟਰ ਕਹਿੰਦੇ ਵੀ ਐਨਰਿਚਡ ਯੂਰੇਨੀਅਮ ਦੇ ਮਾਮਲੇ ਨੂੰ ਲੈ ਕੇ ਹਾਲ ਦੀ ਘੜੀ ਉਹਨਾਂ ਦੀ ਕੋਈ ਗੱਲ ਨਹੀਂ ਮੰਨ ਰਹੇ ਹੈਗੇ। ਕੁਛ ਵੀਕ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਕਿਹਾ ਸੀਗਾ ਵੀ ਨਿਊਕਲੀਅਰ ਡਸਟ ਅਮਰੀਕਾ ਦੇ ਕੋਲ ਆ ਜਾਵੇਗੀ, ਪਰ ਈਰਾਨ ਵਾਲੇ ਲੱਗਦਾ ਆ ਵੀ ਹਾਲ ਦੀ ਘੜੀ ਇਸ ਗੱਲ ਤੇ ਅੜੇ ਆ ਵੀ ਅਸੀਂ ਐਨਰਿਚਡ ਯੂਰੇਨੀਅਮ ਆ ਉਸ ਨੂੰ ਨਹੀਂ ਇਹਨਾਂ ਨੂੰ ਦੇਣਾ ਹੈਗਾ। ਸੋ ਲੈਟਸ ਸੀ ਕੀ ਇਸ ਦੇ ਵਿੱਚ ਜਿਹੜਾ ਉਹ ਬਣਦਾ ਆ, ਪਰ ਅੱਗੇ ਦੇਖਦੇ ਕੀ ਹੁੰਦਾ ਹੈ। ਉਧਰ ਯੂਐਸ ਦੇ ਜਿਹੜੇ ਸੈਂਟਰਲ ਕਮਾਂਡ ਨੇ ਕਿਹਾ ਵੀ 2 ਖਾਲੀ ਜਿਹੜੇ ਇਰਾਨੀਅਨ ਆਇਲ ਟੈਂਕਰਸ ਆ ਉਹਨਾਂ ਨੂੰ ਵੀ ਯੂਐਸ ਮਿਲਟਰੀ ਨੇ ਆਪਣਾ ਨਿਸ਼ਾਨਾ ਜਿਹੜਾ ਉਹ ਬਣਾਇਆ ਆ। ਕਹਿੰਦੇ ਵੀ ਇਹ ਯੂਐਸ ਬਲੌਕੇਡ ਦੀ ਵਾਇਲੇਸ਼ਨ ਕਰਦਾ ਹੋਇਆ ਇਰਾਨੀਅਨ ਪੋਰਟ ਗਲਫ ਆਫ ਓਮਾਨ ਦੇ ਉੱਤੇ ਦਾਖਲ ਹੋਣ ਦੀ ਇਹ ਕੋਸ਼ਿਸ਼ ਕਰ ਰਿਹਾ ਸੀ, ਜਿਸ ਦੌਰਾਨ ਯੂਐਸ ਦੀਆਂ ਫੋਰਸਿਸ ਨੇ ਜਿਹੜੇ ਆ ਈਰਾਨ ਦੇ ਖਾਲੀ ਜਿਹੜੇ ਵੈਸਲਸ ਆ ਉਹਨਾਂ ਨੂੰ ਨਿਸ਼ਾਨਾ ਬਣਾਇਆ ਤੇ ਡਿਸੇਬਲ ਕਰ ਦਿੱਤਾ। ਸੈਂਟਰਲ ਕਮਾਂਡ ਨੇ ਜਿਹੜਾ ਉਹ ਕਿਹਾ ਵੀ ਇਹ ਤਿੰਨ ਵੈਸਲ ਆ ਹੁਣ ਈਰਾਨ ਵੱਲ ਨੂੰ ਨਹੀਂ ਜਾ ਸਕਣਗੇ।